ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਰਾਹਤ इंदौरी साहब कहते ने कहते सभी का खून मिला है इस मिट्टी में, किसी के बाप का हिंदुस्तान थोड़ी है। सो उन्हां ਦੀਆਂ ਲਾਈਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਕਿਉਂਕਿ ਜੇਕਰ ਦੁਨੀਆ ਦੇ ਵਿੱਚ ਕਿਸੇ ਸਮਾਜ ਦੇ ਗਰਕਣ ਦਾ ਇਸ ਵੇਲੇ ਮਿਸਾਲ ਦੇਖਣੀ ਹੋਵੇ ਤੇ ਉਹ ਹੈ ਸਾਡੇ ਸਮਾਜ ਦਾ ਕੁਝ ਹਿੱਸਾ ਜਿਹੜਾ ਖਿਡਾਰੀਆਂ ਨੂੰ ਟਰੋਲ ਕਰਦਾ ਹੈ। ਜੀ ਹਾਂ, ਵੇਲਾ ਆ ਗਿਆ ਅਰਸ਼ਦੀਪ ਦੇ ਨਾਲ ਖੜਨ ਦਾ। ਅਰਸ਼ਦੀਪ ਸਿੰਘ ਦੇ ਨਾਲ ਅਸੀਂ ਸਾਰੇ ਖੜੇ ਹਾਂ, ਤੁਸੀਂ ਵੀ ਖੜੇ ਹਾਂ। ਪਰ ट्रोलर्स ने उन्होंने ट्रोल किया तो इन्होंने लोगों ने दुनिया के सामने जग ज़ाहिर कर दिता कि कैच छुट्टन नाल कदे भी मैच नहीं हरदे, कदे भी जिहड़ा ओह देश का सिर नहीं झुकदा। देश का सिर झुकदा तो इन्हां चंद घटिया लोगों दीयां करतूतां करके। मूर्ख लोगो, कदे भी खेडां नूं दुश्मनी ना बनाओ। खेडां कदे कोई भी मैच जिहड़ा ओह आखिरी मैच नहीं हुंदा, कोई भी टूरनामेंट आखिरी नहीं हुंदा। जित हार खेड का हिस्सा हुंदी है। जित हार दे नाल किसी की किरदार कुशी क्यों करते हो, घरे जाके की मूँह विखाने हो कि असी किसी नूं ट्रोल करके आए हैं तो अज सानू इन्ने ट्वीटां के बदले 200 रुपया या 250 रुपया मिले। ये सभ्यक समाज की निशानी नहीं है। दुनिया भर दे विच ये गल साबित हो चुकी है कि भारतीयों के विचों एक खेमा हाले भी जाहल है, हाले भी रूढ़ीवादी है, हाले भी निकम्मा है ਤੇ ਆਪਣੇ ਖਿਡਾਰੀਆਂ ਦਾ ਆਪ ਹੀ ਤਿਰਸਕਾਰ ਕਰਦਾ ਹੈ। ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਕਿਸੇ ਖਿਡਾਰੀ ਨੂੰ ਟਰੋਲ ਕੀਤਾ ਗਿਆ ਹੋਵੇ, ਜਦੋਂ ਕਿਸੇ ਖਿਡਾਰੀ ਨੂੰ ਦੇਸ਼ ਤੋਂ ਅਲੱਗ ਕਰਕੇ ਦੇਖਿਆ ਗਿਆ ਹੋਵੇ। ਹੋਇਆ ਕਿ ਅਰਸ਼ਦੀਪ ਸਿੰਘ ਤੋਂ ਕੈਚ ਛੁੱਟਦਾ ਜਿਹੜਾ ਕਿ ਇਹ ਹਰ ਇੱਕ ਖੇਡ ਦਾ ਹਿੱਸਾ ਹੈ। ਕੈਚ ਕਿਤੇ ਵੀ ਛੱਡਿਆ ਜਾ ਸਕਦਾ ਹੈ। ਖਿਡਾਰੀਆਂ ਤੋਂ ਗਲਤੀਆਂ ਹੁੰਦੀਆਂ ਆਈਆਂ ਨੇ। ਦੁਨੀਆ 'ਤੇ ਕੋਈ ਐਸੀ ਟੀਮ ਨਹੀਂ ਹੈ ਜਿਹੜੀ ਹਲੇ ਤੱਕ ਕੋਈ ਮੈਚ ਨਾ ਹਾਰੀ ਹੋਵੇ। ਦੁਨੀਆ 'ਤੇ ਕੋਈ ਐਸਾ ਖਿਡਾਰੀ ਨਹੀਂ ਹੈ ਜਿਹਦੇ ਕਰੀਅਰ ਦੇ ਵਿੱਚ ਉਤਰਾ ਚੜਾ ਨਾ ਆਏ ਹੋਣ। ਭਾਰਤੀ ਸਮਾਜ ਦੇ ਹਿੱਸੇ ਦੇ ਵਿੱਚੋਂ ਚੰਦ ਕੁ ਮਿਸਾਲਾਂ ਤੁਹਾਡੇ ਸਾਹਮਣੇ ਜਿਹੜਾ ਉਹ ਲੈ ਕੇ ਆਏ ਆ। ਵੰਦਨਾ ਕਟਾਰੀਆ ਜਦੋਂ ਅਰਜਨਟੀਨਾ ਦੇ ਨਾਲ ਮੈਚ ਸੀ ਇੰਡੀਆ ਦਾ, ਹਿੰਦੁਸਤਾਨ ਦਾ, ਤਾਂ ਵੰਦਨਾ ਕਟਾਰੀਆ ਉਸ ਮੈਚ ਦੇ ਵਿੱਚ ਖੇਡ ਰਹੀ ਸੀ। ਹਰਿਆਣੇ ਤੋਂ ਇਸ ਧੀ ਦਾ ਜਿਹੜਾ ਤਾਲੁਕਾਤ ਹੈ। ਜਦੋਂ ਭਾਰਤ ਤੋਂ ਮੈਚ ਹਾਰ ਗਿਆ ਤਾਂ ਕੁਝ ਜ਼ਾਹਲ ਕਿਸਮ ਦੇ ਲੋਕ, ਘਟੀਆ ਮਾਨਸਿਕਤਾ ਦੇ ਲੋਕ, ਮੂਰਖ ਲੋਕ ਵੰਦਨਾ ਕਟਾਰੀਆ ਦੇ ਘਰ ਦੇ ਮੂਹਰੇ ਗਾਲਾਂ ਕੱਢ ਕੇ ਆਏ। ਕਾਰਨ ਸੀ ਕਿ ਉਹਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਆਏ। ਉਹ ਧੀ ਸਾਡੀ ਦਲਿਤ ਭਾਈਚਾਰੇ ਤੋਂ ਹੈ, ਸਾਡੇ ਵਿੱਚੋਂ ਹੀ ਆ। ਉਹ ਸਾਰੇ ਖਿਡਾਰੀ ਕੌਮ ਦੇ ਹੁੰਦੇ ਨੇ, ਖਿਡਾਰੀ ਸਾਰੇ ਦੇਸ਼ ਦੇ ਹੁੰਦੇ ਨੇ, ਖਿਡਾਰੀ ਕਿਸੇ ਇੱਕ ਫਿਰਕੇ ਦੇ ਨਹੀਂ ਹੁੰਦੇ। ਖਿਡਾਰੀ, ਬੁੱਧੀਜੀਵੀ, ਆਰਟਿਸਟ, ਇਹ ਸਾਰੇ ਪੂੰਜੀ ਹੁੰਦੇ ਨੇ ਇੱਕ ਤਰੀਕੇ ਨਾਲ ਦੇਸ਼ ਦੀ। ਤਾਂ ਵੰਦਨਾ ਕਟਾਰੀਆ ਦੇ ਘਰ ਦੇ ਮੂਹਰੇ ਲੋਕ ਗਾਲਾਂ ਕੱਢ ਕੇ ਉਹ ਸਾਡੇ ਵਿੱਚੋਂ ਹੀ ਸੀਗੇ। PV ਸਿੰਧੂ ਜਦੋਂ ਇੱਕ ਟੂਰਨਾਮੈਂਟ ਜਿੱਤੇ ਸਨ, PV ਸਿੰਧੂ ਬਹੁਤ ਵਧੀਆ ਖਿਡਾਰਨ ਨੇ। PV ਸਿੰਧੂ ਜਦੋਂ ਇੱਕ ਟੂਰਨਾਮੈਂਟ ਜਿੱਤੇ ਸਨ ਤਾਂ ਉਦੋਂ ਉਹਨਾਂ ਦੀ ਜਾਤ ਖੋਜ ਕੀਤੀ ਗਈ ਸੀ। ਹਿਮਾ ਦਾਸ ਨੂੰ ਆਪਾਂ ਦੇਖਿਆ ਕਿਵੇਂ ਟਰੋਲ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦੀ ਜਾਤੀ ਦੇ ਬਾਰੇ ਸਰਚ ਕੀਤਾ ਜਾਂਦਾ ਹੈ। ਇਹ ਘਟੀਆ ਕਿਸਮ ਦੇ ਲੋਕ, ਇਹ ਜ਼ਾਹਰ ਲੋਕ ਤਾਂ ਇੱਥੋਂ ਤੱਕ ਵੀ ਨੇ ਜਿਹੜੇ ਵਿਰਾਟ ਕੋਹਲੀ ਦੀ 2 ਮਹੀਨਿਆਂ ਦੀ ਧੀ ਨੂੰ ਵੀ ਬਲਾਤਕਾਰ ਦੀ ਧਮਕੀ ਦੇ ਦਿੰਦੇ ਨੇ। ਸੋ ਸਾਡੇ ਸਮਾਜ ਦਾ ਗਰਕਿਆ ਪਾਸਾ ਇਹ ਜਿਹੜਾ ਖਿਡਾਰੀਆਂ ਦੇ ਨਾਲ ਵਿਤਕਰੇ ਕਰਦਾ, ਖਿਡਾਰੀਆਂ ਨੂੰ ਟਰੋਲ ਕਰਦਾ। 2-2 ਰੁਪਈਆਂ 'ਤੇ ਟਵੀਟ ਕਰਨ ਵਾਲੇ ਇਹ ਲੋਕ ਕਿਸੇ ਦਾ ਜਲੂਸ ਨਹੀਂ ਕੱਢਦੇ ਬਲਕਿ ਆਪਣਾ ਤੇ ਦੇਸ਼ ਦਾ ਕੱਢਦੇ ਨੇ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੀਆਂ ਗੱਲਾਂ ਨੇ ਉਹ ਕਰਾਂਗੇ। ਅਰਸ਼ਦੀਪ ਸਿੰਘ ਦੇ ਨਾਲ ਖੜੇ ਹਾਂ, ਖੜੇ ਰਹਾਂਗੇ। ਤੁਹਾਡਾ ਵੀ ਖੜਨਾ ਬਣਦਾ ਕਿਉਂਕਿ ਕਿਸੇ ਨੂੰ ਖਾਲਿਸਤਾਨੀ ਕਹਿਣਾ, ਕਿਸੇ ਤੇ ਗੱਦਾਰ ਦਾ ਠੱਪਾ ਲਾਉਣਾ, ਇਹ ਸਾਡੇ ਸਮਾਜ ਦੇ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਖਿਡਾਰੀ ਹਮੇਸ਼ਾ ਜਦੋਂ ਖੇਡਦਾ ਤੇ ਉਹ ਦੇਸ਼ ਦਾ ਰਿਪਰੈਜ਼ੈਂਟੇਟਿਵ ਹੁੰਦਾ ਤੇ ਉਹਨੂੰ ਟਰੋਲ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਇਹ ਜਿਹੜੇ ਫੇਸਬੁੱਕੀਏ ਨੇ, ਇਹ ਜਿਹੜੇ ਟਰੋਲਰਸ ਨੇ, ਜਿਹੜੇ ਟਵਿੱਟਰ ਤੇ ਬੈਠੇ ਨੇ 2-2 ਰੁਪਈਆਂ ਵਾਲੇ, ਇਹ ਜਦੋਂ ਰਜਾਈਆਂ 'ਚ ਬੈਠੇ ਟਵੀਟ ਕਰ ਰਹੇ ਹੁੰਦੇ ਆ, ਜਦੋਂ ਆਪਦੀ ਦਿਹਾੜੀ ਬਣਾ ਰਹੇ ਹੁੰਦੇ ਆ, ਉਦੋਂ ਖਿਡਾਰੀ ਮੈਦਾਨਾਂ 'ਤੇ ਪਸੀਨਾ ਡੋਲ ਰਹੇ ਹੁੰਦੇ ਆ। ਗਰਾਊਂਡਾਂ ਦੇ ਵਿੱਚ 40-40, 45-45 ਡਿਗਰੀ 'ਤੇ ਉਹ ਪ੍ਰੈਕਟਿਸ ਕਰ ਰਹੇ ਹੁੰਦੇ ਆ। ਖੈਰ, ਦੇਸ਼ ਭਗਤ ਕੌਣ ਆ? ਤੁਸੀਂ ਪੰਜਾਬੀਆਂ ਨੂੰ ਨਾ ਦੱਸੋ ਪਲੀਜ਼। ਕਿਰਪਾ ਕਰਕੇ ਪੰਜਾਬੀਆਂ ਨੂੰ ਦੇਸ਼ ਭਗਤੀ ਨਾ ਸਿਖਾਓ। ਜੇਕਰ ਪੰਜਾਬੀਆਂ ਨੂੰ ਦੇਸ਼ ਭਗਤੀ ਸਿਖਾਓਗੇ ਤਾਂ ਜੰਗੇ ਆਜ਼ਾਦੀ ਦਾ ਇਤਿਹਾਸ ਕੱਢ ਕੇ ਵੇਖੋ। ਪੰਜਾਬੀਆਂ ਨੇ ਕਿਵੇਂ ਜੰਗੇ ਆਜ਼ਾਦੀ ਦੇ ਵਿੱਚ ਆਪਣੀਆਂ ਹਿੱਕਾਂ ਢਾਹ ਕੇ, ਕੁਰਬਾਨੀਆਂ ਕਰਕੇ ਮੁਲਕ ਆਜ਼ਾਦ ਕਰਾਇਆ ਤੇ ਪੰਜਾਬੀ ਬ੍ਰਿਟਿਸ਼ ਦੇ ਸਭ ਤੋਂ ਘੱਟ ਟਾਈਮ ਗੁਲਾਮ ਰਹੇ ਨੇ। ਖੈਰ,
ਜਿੱਤਾਂ ਹਾਰਾਂ ਖੇਡ ਦਾ ਹਿੱਸਾ ਨੇ। ਦੁਨੀਆ ਤੇ ਕੋਈ ਵੀ ਐਸਾ ਖਿਡਾਰੀ, ਕੋਈ ਵੀ ਐਸੀ ਟੀਮ ਨਹੀਂ ਹੈ ਜਿਹੜੀ ਹਾਰੀ ਨਾ ਹੋਵੇ। ਘਟੀਆ ਮਾਨਸਿਕਤਾ ਵਾਲਿਆਂ ਨੇ ਖਿਡਾਰੀ ਵੀ ਨਹੀਂ ਬਖਸ਼ੇ। ਔਰ ਖਾਸ ਗੱਲ, ਕਿੰਨੀ ਨਫ਼ਰਤ ਚੱਕੀ ਫਿਰਦੇ ਹੋ, ਕਿੰਨੀ ਕੁ ਨਫ਼ਰਤ ਕਰੋਗੇ ਕਿਸੇ ਨਾਲ? ਸਿਰਫ ਇਹੀ ਨਫ਼ਰਤ ਕਿ ਕਿਸੇ ਖਿਡਾਰੀ ਨੇ ਪਟਕਾ ਬੰਨਿਆ ਸਿਰ ਤੇ, ਸਿਰਫ ਇਹੀ ਨਫ਼ਰਤ ਕਿ ਉਹਦੇ ਨਾਂ ਦੇ ਨਾਲ ਸਿੰਘ ਲੱਗਦਾ ਆ। ਉਸ ਤੋਂ ਬਾਅਦ ਮੈਚ ਹੁੰਦੇ ਹੀ ਆਏ ਨੇ, ਜਿੱਤਾਂ ਹਾਰਾਂ ਬਣੀਆਂ ਹੀ ਆਈਆਂ ਨੇ। ਇਹਨੇ ਕਿਉਂ ਗਰਕ ਚੁੱਕੇ ਹੋ? ਤੁਹਾਡੇ ਵਰਗੇ ਨਿਕੰਮਿਆਂ ਤੇ ਸਿਆਸੀ ਹੱਥ ਠੋਕਿਆਂ ਤੋਂ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਇਹ ਤਾਂ PV ਸਿੰਧੂ ਬਾਰੇ ਵੀ ਉਹਦੀ ਜਾਤ ਖੋਜ ਰਹੇ ਸਨ, ਤੇ ਇਹ ਵੰਦਨਾ ਕਟਾਰੀਆ ਬਾਰੇ ਵੀ ਉਹਦੀ ਜਾਤ ਨੂੰ ਕਰਕੇ ਉਹਨੂੰ ਟਾਰਗੇਟ ਕਰ ਰਹੇ ਸਨ। ਇਹ ਵਿਰਾਟ ਕੋਹਲੀ ਬਾਰੇ ਵੀ ਸਨ, ਤੇ ਇਹ ਹਿਮਾ ਦਾਸ ਬਾਰੇ ਵੀ ਸਨ। ਇਹ ਤਾਂ ਸਿੱਧੂ ਮੂਸੇਵਾਲੇ ਨੂੰ ਨਹੀਂ ਬਖਸ਼ਿਆ ਇਹਨਾਂ ਨੇ। ਸਿੱਧੂ ਮੂਸੇਵਾਲਾ ਜਦੋਂ ਕਾਤਲਾਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ, ਜਦੋਂ ਉਹਦੀ ਮੌਤ ਹੋ ਗਈ, ਤਾਂ ਉਹਦੀ ਫੋਟੋ, ਪੱਗ ਵਾਲੀ ਫੋਟੋ ਐਡਿਟ ਕਰਕੇ ਟਵਿੱਟਰ ਤੇ ਉਹਦੇ ਬਾਰੇ ਬਹੁਤ ਮੰਦਾ ਚੰਗਾ ਲਿਖਿਆ ਗਿਆ, ਉਹਦੀ ਕਿਰਦਾਰਕੁਸ਼ੀ ਕੀਤੀ ਗਈ ਬਕਾਇਦਾ। ਸੋ ਇਹਨਾਂ ਨੇ ਤਾਂ ਉਹ ਵੀ ਬੰਦਾ ਨਹੀਂ ਬਖਸ਼ਿਆ। ਉਸ ਤੋਂ ਬਾਅਦ ਮੁਹੰਮਦ ਸਾਮੀ ਨੂੰ ਇਹਨਾਂ ਨੇ ਕੀ ਕਿਹਾ? ਮੁਹੰਮਦ ਸਾਮੀ ਦੇ ਨਾਲ ਨਾਲ ਵਿਰਾਟ ਕੋਹਲੀ ਨੂੰ ਇਹਨਾਂ ਨੇ ਕੀ ਕਿਹਾ? ਇੰਨੀ ਨਫ਼ਰਤ ਕਿਉਂ ਆ ਤੁਹਾਡੇ ਮਨਾਂ ਦੇ ਵਿੱਚ ਸਿੱਖਾਂ ਜਾਂ ਪੰਜਾਬੀਆਂ ਦੇ ਲਈ, ਘੱਟ ਗਿਣਤੀਆਂ ਦੇ ਲਈ? ਸ਼ਰਮ ਨੂੰ ਵੀ ਸ਼ਰਮ ਆ ਜਾਂਦੀ ਹੋਣੀ ਇਹਨਾਂ ਦੀਆਂ ਕਰਤੂਤਾਂ ਵੇਖ ਕੇ। ਘਰੇ ਜਾ ਕੇ ਕਹਿੰਦੇ ਹੋ ਕਿ ਕੀ ਕਹਿੰਦੇ ਹੋਣਗੇ? ਘਰੇ ਜਾ ਕੇ ਆਪਦੇ ਅੰਦਰ ਝਾਤ ਮਾਰਦੇ ਹੋਣਗੇ ਕਦੇ? ਘਰੇ ਜਾ ਕੇ ਕੀ ਕਹਿੰਦੇ ਆਪਦੇ ਮੰਮੀ ਡੈਡੀ ਨੂੰ ਕਿ ਅੱਜ ਟਵਿੱਟਰ ਤੇ ਖਿਡਾਰੀ ਨੂੰ ਟਰੋਲ ਕੀਤਾ ਵਾ, ਜਿਹਨੇ ਕੈਨੇਡਾ ਜਾਣਾ ਸੀ, ਤੇ ਜਿਹੜੇ ਕੈਨੇਡਾ ਜਾਣਾ ਛੱਡ ਕੇ ਤਿਆਗ ਕੇ ਦੇਸ਼ ਦੇ ਲਈ ਖੇਡਣ ਦਾ ਸੁਪਨਾ ਵੇਖਿਆ। ਓਏ ਉਹ ਖੇਡ ਤਾਂ ਰਿਹਾ, ਤੁਸੀਂ ਤਾਂ ਕੁਛ ਵੀ ਨਹੀਂ, ਤੁਸੀਂ ਤਾਂ ਕੀਪੈਡ ਤੇ ਚੰਦ ਟਾਈਪ ਕਰਕੇ ਲਾਈਨਾਂ ਜਿਹੜੀਆਂ ਵਾ ਉਹ ਤੁਰਦੇ ਲੱਗਦੇ ਹੋ। ਤੁਹਾਨੂੰ ਨਹੀਂ ਪਤਾ ਕਿ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੇ ਹੀ ਮੋਦੀ ਸਾਹਿਬ, ਜਿਹਨੂੰ ਤੁਸੀਂ ਆਪਦਾ ਪਤਾ ਨਹੀਂ ਕੀ ਮੰਨੀ ਬੈਠੇ ਹੋ, ਉਹਦੀ ਬੇਇੱਜ਼ਤੀ ਹੁੰਦੀ ਹੈ ਦੂਜੇ ਮੁਲਕਾਂ ਦੇ ਵਿੱਚ। ਭਾਰਤ ਦੀ ਬੇਇੱਜ਼ਤੀ ਹੁੰਦੀ ਹੈ, ਤੁਸੀਂ ਆਪਦੀ ਭਾਰਤ ਮਾਤਾ ਦੀ ਬੇਇੱਜ਼ਤੀ ਕਰਾ ਰਹੇ ਹੋ ਇਹਨਾਂ ਚੀਜ਼ਾਂ ਦੇ ਨਾਲ। ਤੁਹਾਨੂੰ ਨਹੀਂ ਪਤਾ ਸ਼ਾਇਦ ਇਸ ਗੱਲ ਦਾ ਕਿ ਦੇਸ਼ ਦਾ ਸਿਰ ਸ਼ਰਮ ਨਾਲ ਅਰਸ਼ਦੀਪ ਦੇ ਕੈਚ ਕਰਕੇ ਨਹੀਂ, ਬਲਕਿ ਤੁਹਾਡੀਆਂ ਘਟੀਆ ਕਰਤੂਤਾਂ ਕਰਕੇ ਝੁਕਦਾ। ਇਹ ਦੇਸ਼ ਚੰਦ ਭਗਤਾਂ ਦਾ ਨਹੀਂ ਹੈ, ਚੰਦ ਫੇਸਬੁੱਕੇ ਜਾਂ ਚੰਦ ਟਵਿੱਟਰੀਆਂ ਦਾ ਨਹੀਂ ਹੈ, ਇਹ ਦੇਸ਼ ਸਭ ਦਾ। ਸੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਤੁਸੀਂ ਤਾਂ ਰਜਾਈਆਂ ਬਿਸਤਰਿਆਂ 'ਚ ਬੈਠ ਕੇ, ਕੁਰਸੀ 'ਤੇ ਬੈਠ ਕੇ ਇੱਕ ਉੱਭਰਦੇ ਸਿਤਾਰੇ ਨੂੰ ਟਰੋਲ ਕਰ ਰਹੇ ਹੋ, ਤੁਹਾਨੂੰ ਕੁਝ ਵੀ ਪਤਾ ਨਹੀਂ। ਅਤੇ ਇਹਨਾਂ ਲੋਕਾਂ ਨੂੰ ਕ੍ਰਿਕਟ ਬਾਰੇ ਵੀ ਕੱਖ ਵੀ ਪਤਾ ਨਹੀਂ। ਇਹਨਾਂ ਨੂੰ ਨਹੀਂ ਪਤਾ ਕਿ ਹਾਰਦਿਕ ਪਾਂਡਿਆ ਨਹੀਂ ਚੱਲ ਸਕੇ। ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਜਿਹੜੇ ਭੁਵਨੇਸ਼ਵਰ ਕੁਮਾਰ ਦੇ ਓਵਰ ਦੇ ਵਿੱਚ 19 ਤੋਂ ਵੱਧ ਜਿਹੜੇ ਰਨ ਆਏ ਆ, ਉਹਨਾਂ ਦੇ ਕਰਕੇ ਬਹੁਤ ਵੱਡਾ ਹਾਰ ਦਾ ਕਾਰਨ ਬਣਿਆ। ਕਿ ਜੇਕਰ ਦੂਜੀ ਸਟੇਟ ਦਾ ਕੋਈ ਖਿਡਾਰੀ ਹੁੰਦਾ ਕਿ ਉਹਨੂੰ ਵੀ ਇਸੇ ਤਰ੍ਹਾਂ ਹੀ ਟਰੋਲ ਕਰਦੇ ਤੁਸੀਂ। ਸੋ ਉਸ ਨੌਜਵਾਨ ਨੇ ਬਲਕਿ ਸਾਬਤ ਕਰਤਾ ਕਿ ਯੋਧੇ ਕੌਣ ਹੁੰਦੇ ਨੇ। ਅਰਸ਼ਦੀਪ ਸਿੰਘ ਤੋਂ ਜਦੋਂ ਕੈਚ ਛੁੱਟਿਆ ਤਾਂ ਜਿਹੜਾ ਓਵਰ ਸੀ ਲਾਸਟ ਵਾਲਾ ਉਹ ਉਹਦਾ ਸੀ, ਅਤੇ ਉਹਨੇ ਉਸ ਓਵਰ ਦੇ ਵਿੱਚ ਵੀ ਵਿਕਟ ਕੱਢੀ ਹੈ। ਅਰਸ਼ਦੀਪ ਸਿੰਘ ਕੋਈ ਸਧਾਰਨ ਨੌਜਵਾਨ ਨਹੀਂ ਹੈ। ਅਰਸ਼ਦੀਪ ਸਿੰਘ ਨੇ ਕੈਨੇਡਾ ਜਾਣ ਦਾ ਸੁਪਨਾ ਛੱਡ ਕੇ ਅਰਸ਼ਦੀਪ ਸਿੰਘ ਆ ਜਿਹੜਾ ਉਹ ਭਾਰਤ ਦੇ ਲਈ ਖੇਡਿਆ। ਖੈਰ, ਖੇਡਾਂ ਨੂੰ ਖੇਡ ਹੀ ਰਹਿਣ ਦਿਓ, ਜੰਗ ਦਾ ਮੈਦਾਨ ਨਾ ਬਣਾਓ। ਗਰਾਊਂਡ 'ਤੇ ਉਤਰਿਆ ਹਰ ਖਿਡਾਰੀ ਜਿੱਤਣ ਦੇ ਲਈ ਲੜਦਾ ਜੂਝਦਾ, ਪਰ ਇਹ ਗੱਲ ਵੱਖਰੀ ਹੈ ਕਿ ਜੇਕਰ ਇੱਕ ਦੀ ਜਿੱਤ ਹੁੰਦੀ ਹੈ ਤਾਂ ਦੂਜੇ ਦੀ ਹਾਰ ਵੀ ਤੈਅ ਹੁੰਦੀ ਹੈ। ਅਤੇ ਆਖਿਰ 'ਤੇ ਗੱਲ ਕਰੀਏ ਮੋਦੀ ਸਾਹਿਬ ਦੀ। ਮੋਦੀ ਸਾਹਿਬ, ਸ਼ਰਮ ਨੂੰ ਹੱਥ ਮਾਰੋ। ਤੁਹਾਡੇ ਦੇਸ਼ ਦੇ ਵਿੱਚ, ਤੁਹਾਡੇ ਦੇਸ਼ ਨੂੰ ਹੀ ਰਿਪਰੈਜ਼ੈਂਟ ਕਰਨ ਵਾਲੇ ਰਿਪਰੈਜ਼ੈਂਟੇਟਿਵ ਨੂੰ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ, ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ, ਅਤੇ ਤੁਸੀਂ ਮਨ ਕੀ ਬਾਤ ਕਰ ਰਹੇ ਹੋ। ਤੁਸੀਂ ਕਹਿੰਦੇ ਹੋ ਕਿ ਸਬਕਾ ਸਾਥ ਸਬਕਾ ਵਿਕਾਸ। ਕੀ ਇਹ ਹੈ ਤੁਹਾਡਾ ਸਬਕਾ ਸਾਥ ਸਬਕਾ ਵਿਕਾਸ? ਕਿ ਇਸ ਤਰ੍ਹਾਂ ਮੁਲਕ ਦੇ ਵਿੱਚ ਟਰੋਲਿੰਗ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਜਿਹੜਾ ਤੁਸੀਂ ਅੱਗੇ ਵਧੋਗੇ ਸਾਰਿਆਂ ਨੂੰ ਨਾਲ ਲੈ ਕੇ? ਕਿ ਪੰਜਾਬੀਆਂ ਵਾਰੀ ਜਾਂ ਖਿਡਾਰੀਆਂ ਵਾਰੀ ਸਬਕਾ ਸਾਥ ਸਬਕਾ ਵਿਕਾਸ ਨਹੀਂ ਹੁੰਦਾ? ਕਿਉਂ ਨਹੀਂ ਕਾਰਵਾਈ ਕਰਦੇ ਤੁਸੀਂ? ਵੱਡਾ ਸਵਾਲ ਇਹ ਹੈ। ਜੇਕਰ ਉਹ ਬੰਗਲੌਰ ਦਾ ਇੱਕ IT ਇੰਜੀਨੀਅਰ ਫੜਿਆ ਜਾ ਸਕਦਾ ਵਿਰਾਟ ਕੋਹਲੀ ਦੇ ਮਾਮਲੇ ਦੇ ਵਿੱਚ, ਫਿਰ ਕਹੋ ਇੱਕ ਦਿਨ ਦੇਸ਼ ਨੂੰ ਕਿ ਜਿਹੜਾ ਦੇਸ਼ ਦੀ ਵਰਦੀ ਪਾਈ ਹੈ, ਚਾਹੇ ਉਹਦੇ ਨਾਂ ਦੇ ਪਿੱਛੇ ਸਿੰਘ ਲੱਗਦਾ, ਚਾਹੇ ਸਾਮੀ ਲੱਗਦਾ, ਚਾਹੇ ਖਾਨ ਲੱਗਦਾ, ਚਾਹੇ ਗੁਪਤਾ ਚੋਪੜਾ ਸਿੰਗਲਾ ਲੱਗਦਾ, ਕੁਛ ਵੀ ਲੱਗਦਾ ਉਹਦੇ ਨਾਮ ਮਗਰ, ਚਾਹੇ ਕੋਈ ਹੋਰ ਨਾਂ ਲੱਗਦਾ, ਈਸਾਈ ਨਾਂ ਲੱਗਦਾ, ਬੋਧੀ ਨਾਂ ਲੱਗਦਾ, ਜੈਨੀ ਨਾਂ ਲੱਗਦਾ, ਉਹਦਾ ਤਖੱਲਸ ਵੇਖ ਕੇ ਨਹੀਂ, ਉਹਦੇ ਖੇਡ ਵੇਖ ਕੇ ਉਹਦੀ ਆਲੋਚਨਾ ਕਰ ਸਕਦੇ ਹੋ। ਉਹਨੂੰ ਚੰਗਾ ਮਾੜਾ ਨਾ ਕਹੋ, ਕਿਰਦਾਰਕੁਸ਼ੀ ਨਾ ਕਹੋ, ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਜ਼ਾਹਲ ਮੂਰਖ ਲੋਕਾਂ ਨੂੰ, ਘਟੀਆ ਮਾਨਸਿਕਤਾ ਵਾਲੇ ਲੋਕਾਂ ਨੂੰ, ਜਿਹੜੇ ਅਰਸ਼ਦੀਪ ਸਿੰਘ ਨੂੰ ਟਰੋਲ ਕਰ ਰਹੇ ਨੇ। ਔਰ ਅਰਸ਼ਦੀਪ ਸਿੰਘ, ਅਸੀਂ ਤੁਹਾਡੇ ਨਾਲ ਹਾਂ। ਆਪਣੀ ਖੇਡ ਇਸੇ ਤਰ੍ਹਾਂ ਜਾਰੀ ਰੱਖੋ। ਚੰਦ ਟਵਿੱਟਰੀਆਂ ਫੇਸਬੁੱਕੀਆਂ ਦੇ ਨਾਲ ਤੁਹਾਡੇ ਕਰੀਅਰ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਅਸੀਂ ਧੜੱਲੇ ਦੇ ਨਾਲ ਸਾਰੇ ਪੰਜਾਬੀ ਹਾਂ ਜਿਹੜੇ ਉਹ ਉਸੇ ਤਰ੍ਹਾਂ ਤੁਹਾਡੇ ਨਾਲ ਖੜ੍ਹੇ ਹਾਂ। ਪਰ ਇਸ ਘਟਨਾ ਨੇ ਇੱਕ ਵਾਰ ਫਿਰ
ਭਾਰਤੀ ਸਮਾਜ ਦੇ ਇੱਕ ਗਰਕੇ ਪਾਸੇ ਦੇ ਗਰਕੀ ਮਾਨਸਿਕਤਾ ਵਾਲੇ ਪਾਸੇ ਦੇ ਦਰਸ਼ਨ ਜ਼ਰੂਰ ਕਰਾ ਦਿੱਤੇ ਨੇ। ਜੁੜੇ ਰਹੋ।